ਖਾਲਸਾ ਜੀ, ਰੂਸੀ ਪੱਤਰਕਾਰ ਦਮਿਤਰੀ ਮੁਰਾਤੋਵ ਨੂੰ ਨੋਬਲ ਸ਼ਾਂਤੀ ਜਿਹੜਾ ਅਵਾਰਡ ਆ, ਪੁਰਸਕਾਰ ਆ, ਉਹ ਮਿਲਿਆ ਸੀਗਾ। ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ। ਪਰ ਹੁਣ ਜਿਹੜੇ ਦਮਿਤਰੀ ਮੁਰਾਤੋਵ ਆ, ਉਹਨਾਂ ਨੇ ਇੱਕ ਫੈਸਲਾ ਲਿਆ ਜਿਹਦੇ ਨਾਲ ਦੁਨੀਆ ਨੂੰ ਬੜੀ ਹੈਰਾਨੀ ਹੋ ਰਹੀ ਆ। ਮੁਰਾਤੋਵ ਨੇ ਕਿਹਾ ਵੀ ਮੈਂ ਜਿਹੜਾ ਮੈਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ, ਮੈਂ ਉਹ ਆਪਣਾ ਨਿਲਾਮ ਕਰ ਦੇਣਾ ਤੇ ਉਹਦੀ ਜਿਹੜੀ ਕਮਾਈ ਹੋਊਗੀ ਉਹ ਯੂਨੀਸੈਫ ਨੂੰ ਦੇ ਦੇਵਾਂਗਾ, ਤਾਂ ਜੋ ਯੂਕਰੇਨ ਦੇ ਵਿੱਚ ਜੰਗ ਕਰਕੇ ਜਿਹੜੇ ਬੇਘਰ ਹੋਏ ਬੱਚੇ ਆ, ਉਹਨਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾ ਸਕੇ। ਮੁਰਾਤੋਵ ਨੂੰ ਅਕਤੂਬਰ 2021 ਦੇ ਵਿੱਚ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੇ ਸੁਤੰਤਰ ਰੂਸੀ ਅਖਬਾਰ ਨੋਵਾਇਆ ਗਜ਼ਟ ਦੀ ਸਥਾਪਨਾ ਕੀਤੀ ਸੀ ਤੇ ਮਾਰਚ ਦੇ ਵਿੱਚ ਇਹ ਜਿਹੜਾ ਅਖਬਾਰ ਆ ਬੰਦ ਹੋ ਗਿਆ ਸੀ। ਉਸ ਸਮੇਂ ਉਹ ਇਹਦੇ ਮੁੱਖ ਸੰਪਾਦਕ ਸੀਗੇ, ਉਦੋਂ ਰਹੇ ਸੀਗੇ। ਤੇ ਯੂਕਰੇਨ ਤੇ ਰੂਸ ਦੇ ਹਮਲੇ ਤੇ ਪੱਤਰਕਾਰਾਂ ਤੇ ਰੂਸੀ ਕਾਰਵਾਈਆਂ ਦੇ ਮੱਦੇਨਜ਼ਰ ਜਨਤਕ ਰੋਸ ਨੂੰ ਦਬਾਉਣ ਦੇ ਰੋਸ ਵਜੋਂ ਇਸ ਅਖਬਾਰ ਨੂੰ ਬੰਦ ਕਰ ਦਿੱਤਾ ਗਿਆ ਸੀ। ਮੁਰਾਤੋਵ ਨੇ ਇਨਾਮ ਦੀ ਨਿਲਾਮੀ ਤੋਂ ਮਿਲੀ $5 ਲੱਖ ਦੀ ਜਿਹੜੀ ਰਕਮ ਆ ਉਹ ਦਾਨ ਕਰਨ ਦਾ ਐਲਾਨ ਕੀਤਾ ਤੇ ਉਹ ਕਹਿੰਦੇ ਕਿ ਜੇ ਇਸ ਦਾਨ ਦੇ ਨਾਲ ਜਿਹੜੇ ਸ਼ਰਨਾਰਥੀ ਬੱਚੇ ਆ, ਜੇ ਉਹਨਾਂ ਨੂੰ ਘਰ ਮਿਲੂਗਾ, ਉਹਨਾਂ ਨੂੰ ਪੜ੍ਹਾਈ ਮਿਲੂਗੀ, ਤਾਂ ਮੇਰੇ ਲਈ ਇਸ ਤੋਂ ਬਿਹਤਰ ਕੁਛ ਹੋਰ ਹੋ ਨਹੀਂ ਸਕਦਾ। ਉਹ ਕਹਿੰਦੇ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਵਧੀਆ ਭਵਿੱਖ ਜਿਹੜਾ ਉਹਨਾਂ ਦਾ ਵਾਪਸ ਕਰਨਾ ਚਾਹੁੰਦੇ ਆ। ਸੋ ਇਹੋ ਜਿਹੇ ਵੀ ਲੋਕ ਹੋਏ ਨੇ। ਬੇਸ਼ੱਕ ਅੱਜ ਵਰਲਡ ਵਾਈਡ ਕ੍ਰਿਟਿਸਿਜ਼ਮ ਹੋ ਰਿਹਾ ਮੀਡੀਆ ਦਾ, ਸਾਰੇ ਕਿਤੇ ਮੀਡੀਆ ਤੇ ਜਿਹੜਾ ਖਾਲਸਾ ਜੀ, ਉਹ ਤੁਹਾਨੂੰ ਪਤਾ ਹੀ ਆ। ਆਪਾਂ ਦੇਖ ਲਓ ਇੰਡੀਅਨ ਮੀਡੀਆ ਨੂੰ ਕਿਸ ਤਰੀਕੇ ਨਾਲ ਲਿਆ ਜਾਂਦਾ। ਬਹੁਤ ਵੱਡੇ ਹੋਰ ਕੌਮਾਂਤਰੀ ਅਦਾਰੇ ਨੇ ਜਿਨ੍ਹਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ। ਅੱਜ ਰੂਸ ਯੂਕਰੇਨ ਕ੍ਰਾਈਸਿਸ ਤੇ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਉੱਥੇ ਵੀ ਮੀਡੀਆ ਦੇ ਪੱਖ ਦੇ ਜਾਂ ਮੀਡੀਆ ਦੇ ਜੋ ਉਹਨਾਂ ਦਾ ਰਿਹਾ ਯੋਗਦਾਨ, 100 ਬੰਦੇ ਨੇ ਉਹਨਾਂ ਨੇ ਔਨ ਏਅਰ ਜਾ ਕੇ, ਖਾਲਸਾ ਜੀ ਤੁਹਾਨੂੰ ਯਾਦ ਹੋਣਾ, ਆਪਣਾ ਅਸਤੀਫਾ ਦਿੱਤਾ ਸੀਗਾ ਵੀ ਅਸੀਂ ਹੁਣ ਇਸ ਤਰ੍ਹਾਂ ਕੰਮ ਨਹੀਂ ਕਰ ਸਕਦੇ। ਸੋ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਅਣਖ ਆ, ਗੈਰਤ ਆ, ਉਹ ਹਜੇ ਜਿਉਂਦੀ ਆ। ਮੁਰਾਤੋਵ ਵਰਗੇ ਲੋਕ ਪੱਤਰਕਾਰਤਾ ਦੇ ਲਈ ਹਮੇਸ਼ਾ ਮਿਸਾਲ ਬਣੇ ਰਹਿਣਗੇ, ਜਿਹੜੇ ਦੂਜੇ ਗਵਾਂਢੀ ਮੁਲਕ ਦੇ ਵਿੱਚ ਜਿਹੜੇ ਬੱਚੇ ਸ਼ਰਨਾਰਥੀ, ਉਹਨਾਂ ਨੂੰ ਜਿਨ੍ਹਾਂ ਨੇ $5 ਲੱਖ ਰਕਮ ਦੀ ਜਿਹੜੀ ਦਾਨ ਦੇਣ ਦਾ ਐਲਾਨ ਕੀਤਾ ਤੇ ਕਿਹਾ ਵੀ ਅਸੀਂ ਉਹਨਾਂ ਦਾ ਭਵਿੱਖ ਵਾਪਸ ਕਰਨਾ ਚਾਹੁੰਦੇ ਹਾਂ। ਇਹਦਾ ਮਤਲਬ ਵੀ ਉਹਨਾਂ ਦੇ ਭਵਿੱਖ ਖੋਲਿਆ ਗਿਆ ਜਾਂ ਖਿਲਵਾੜ ਕੀਤਾ ਗਿਆ। ਮੁਰਾਤੋਵ ਨੇ ਇਨਾਮ ਦੀ ਨਿਲਾਮੀ ਤੋਂ ਮਿਲੀ $5 ਲੱਖ ਦੀ ਜਿਹੜੀ ਰਕਮ ਆ ਉਹ ਦਾਨ ਕਰਨ ਦਾ ਐਲਾਨ ਕੀਤਾ ਤੇ ਉਹ ਕਹਿੰਦੇ ਕਿ ਜੇ ਇਸ ਦਾਨ ਦੇ ਨਾਲ ਜਿਹੜੇ ਸ਼ਰਨਾਰਥੀ ਬੱਚੇ ਆ, ਜੇ ਉਹਨਾਂ ਨੂੰ ਘਰ ਮਿਲੂਗਾ, ਉਹਨਾਂ ਨੂੰ ਪੜ੍ਹਾਈ ਮਿਲੂਗੀ, ਤਾਂ ਮੇਰੇ ਲਈ ਇਸ ਤੋਂ ਬਿਹਤਰ ਕੁਛ ਹੋਰ ਹੋ ਨਹੀਂ ਸਕਦਾ। ਉਹ ਕਹਿੰਦੇ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਵਧੀਆ ਭਵਿੱਖ ਜਿਹੜਾ ਉਹਨਾਂ ਦਾ ਵਾਪਸ ਕਰਨਾ ਚਾਹੁੰਦੇ ਆ। ਸੋ ਇਹੋ ਜਿਹੇ ਵੀ ਲੋਕ ਹੋਏ ਨੇ। ਬੇਸ਼ੱਕ ਅੱਜ ਵਰਲਡ ਵਾਈਡ ਕ੍ਰਿਟਿਸਿਜ਼ਮ ਹੋ ਰਿਹਾ ਮੀਡੀਆ ਦਾ, ਸਾਰੇ ਕਿਤੇ ਮੀਡੀਆ ਤੇ ਜਿਹੜਾ ਖਾਲਸਾ ਜੀ, ਉਹ ਤੁਹਾਨੂੰ ਪਤਾ ਹੀ ਆ। ਆਪਾਂ ਦੇਖ ਲਓ ਇੰਡੀਅਨ ਮੀਡੀਆ ਨੂੰ ਕਿਸ ਤਰੀਕੇ ਨਾਲ ਲਿਆ ਜਾਂਦਾ। ਬਹੁਤ ਵੱਡੇ ਹੋਰ ਕੌਮਾਂਤਰੀ ਅਦਾਰੇ ਨੇ ਜਿਨ੍ਹਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ। ਅੱਜ ਰੂਸ ਯੂਕਰੇਨ ਕ੍ਰਾਈਸਿਸ ਤੇ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਉੱਥੇ ਵੀ ਮੀਡੀਆ ਦੇ ਪੱਖ ਦੇ ਜਾਂ ਮੀਡੀਆ ਦੇ ਜੋ ਉਹਨਾਂ ਦਾ ਰਿਹਾ ਯੋਗਦਾਨ, 100 ਬੰਦੇ ਨੇ ਉਹਨਾਂ ਨੇ ਔਨ ਏਅਰ ਜਾ ਕੇ, ਖਾਲਸਾ ਜੀ ਤੁਹਾਨੂੰ ਯਾਦ ਹੋਣਾ, ਆਪਣਾ ਅਸਤੀਫਾ ਦਿੱਤਾ ਸੀਗਾ ਵੀ ਅਸੀਂ ਹੁਣ ਇਸ ਤਰ੍ਹਾਂ ਕੰਮ ਨਹੀਂ ਕਰ ਸਕਦੇ। ਸੋ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਅਣਖ ਆ, ਗੈਰਤ ਆ, ਉਹ ਹਜੇ ਜਿਉਂਦੀ ਆ। ਮੁਰਾਤੋਵ ਵਰਗੇ ਲੋਕ ਪੱਤਰਕਾਰਤਾ ਦੇ ਲਈ ਹਮੇਸ਼ਾ ਮਿਸਾਲ ਬਣੇ ਰਹਿਣਗੇ, ਜਿਹੜੇ ਦੂਜੇ ਗਵਾਂਢੀ ਮੁਲਕ ਦੇ ਵਿੱਚ ਜਿਹੜੇ ਬੱਚੇ ਸ਼ਰਨਾਰਥੀ, ਉਹਨਾਂ ਨੂੰ ਜਿਨ੍ਹਾਂ ਨੇ $5 ਲੱਖ ਰਕਮ ਦੀ ਜਿਹੜੀ ਦਾਨ ਦੇਣ ਦਾ ਐਲਾਨ ਕੀਤਾ ਤੇ ਕਿਹਾ ਵੀ ਅਸੀਂ ਉਹਨਾਂ ਦਾ ਭਵਿੱਖ ਵਾਪਸ ਕਰਨਾ ਚਾਹੁੰਦੇ ਹਾਂ। ਇਹਦਾ ਮਤਲਬ ਵੀ ਉਹਨਾਂ ਦੇ ਭਵਿੱਖ ਖੋਲਿਆ ਗਿਆ ਜਾਂ ਖਿਲਵਾੜ ਕੀਤਾ ਗਿਆ।